अस्सलाम वालेकुम। गल वेले दी नाल मैं तुहाडा मेज़बान पेश खिदमत। ईद दा अगला दिन ते डेरा चाचा रफीक होना दा जी। अजकल ना मैं वेखना है मोबाइल के उत्ते ना टिकटॉकां साडे मजहब के मुताबक दी नमाज़ां की कुरबानी बड़ा मजाक उड़ाया जाता है। ਇਹਦੇ ਮੁਤਲਕ ਤੁਸੀਂ ਕੀ ਕੋਈ ਭਲਾ ਦੱਸੋ ਹਾਂ ਵੀ ਇਹ ਕੀ ਕੋਈ ਜਾਇਜ਼ ਗੱਲ ਜਾਂ ਨਜਾਇਜ਼ ਗੱਲ ਕਿਉਂ ਕਰਦੇ ਨੇ? ਤੇ ਜਨਾਬ ਗੱਲ ਹੋਣ ਡਈ ਸੀ ਇੱਥੇ ਬੈਠਿਆਂ ਬਜ਼ੁਰਗਾਂ ਦੇ ਵਿੱਚ ਕਿ ਅੱਜ ਦਾ ਜਿਹੜਾ ਦੌਰ ਹੈ ਉਹ ਟਿਕਟਾਕ ਜਾਂ ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਹੋ ਉਹਦੇ ਵਿੱਚ ਖੁੱਭ ਕੇ ਇੰਨਾ ਕਿ ਅੱਗੇ ਨਿਕਲ ਗਏ ਨੇ ਕਿ ਉਹਨਾਂ ਨੂੰ ਆਪਣੀਆਂ ਜਿਹੜੀ ਇਸਲਾਮੀ ਇਕਤਦਾਰ ਉਹਨਾਂ ਦਾ ਖਿਆਲ ਨਹੀਂ ਰਿਹਾ। हर बंदा घर घर मुफ्ती बन गया तो जे कोई मुफ्ती बन ही गया ना तो वो दूसरे बंदियां नूं खलोण नहीं देंदा। इहो जिहियां हरकतां करदे ने कि उन्हां हरकतां च इस्लाम दे विच जिहड़ा बंदा अपने आप नूं मुसलमान आखदा ते वो आखे ना भी आ मेरी धी या मेरा पुत्तर जिहड़ा इस्लाम दी अकासी करदा पिया ते ओहदे च शर्म आउंदी है। वेरी गुड। ਤੇ ਉਹ ਕਿਸੇ ਦਾ ਪੁੱਤਰ ਜਿਹੜਾ ਨਾ ਉਹ ਕੋਈ ਕਾਬਲ ਹੋਏ ਕੋਈ ਕੰਮ ਚੰਗਾ ਕਰੇ ਤੇ ਉਹਦੇ ਮਾਪਿਆਂ ਨੂੰ ਵੀ ਉਹਦੀ ਫਖਰ ਹੁੰਦਾ ਤੇ ਜੇ ਉਹਦਾ ਪੁੱਤਰ ਚੌਰੀਆਂ ਦਾ ਪੁੱਤਰ ਹੋਏ ਤੇ ਚੰਗੇ ਘਰ ਨਾਲ ਉਹਦਾ ਖਾਨਦਾਨ ਨਾਲ ਤਲਕ ਹੋਏ ਤੇ ਕੰਮ ਕੰਜਰਾਂ ਵਾਲੇ ਸ਼ੁਰੂ ਕਰ ਲਏ ਤੇ ਉਹ ਜੁੱਤੀਆਂ ਹੀ ਨੇ। ਉਹ ਇੱਥੇ ਵੀ ਜੁੱਤੀਆਂ ਨੇ ਤੇ ਅਗਾਂ ਵੀ ਜੁੱਤੀਆਂ ਨੇ। ਤੇ ਇਹ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਵੀ ਉਹ ਟਿਕਟਾਕ ਤੇ ਅੱਜ ਕੱਲ੍ਹ ਉਹ ਮੀਮਾਂ ਬਣਾਉਂਦੇ ਨੇ ਬੰਦੇ, ਕੋਈ ਕੁਰਬਾਨੀ ਨੂੰ ਲੈ ਕੇ ਮਜ਼ਾਕ ਉਡਾਉਂਦੇ, ਕੋਈ ਨਮਾਜ਼ ਨੂੰ ਲੈ ਕੇ ਹੈਂ, ਕੋਈ ਮੁਖਤਲਿਫ ਜਿਹੜੇ ਅੱਲਾ ਦੇ ਬੰਦੇ ਨੇ ਉਹਨਾਂ ਨੂੰ ਲੈ ਕੇ, ਠੀਕ ਹੈ। ਤੇ ਇਹ ਸਰਾਸਰ ਗਲਤ ਹੈ। ਵੈਰੀ ਗੁੱਡ। ਇਹਦਾ ਇਸਲਾਮ ਨਾਲ ਦੂਰ ਦੂਰ ਤੱਕ ਕੋਈ ਤਲਕ ਵਾਸਤਾ ਨਹੀਂ। ਹੁਣ ਕੁਰਬਾਨੀ ਹੈ ਇਹ ਇੱਕ ਬਹੁਤ ਵੱਡਾ ਫਰੀਜ਼ਾ ਹੈ। ਇਹ ਤੇ ਉਹ ਉਸ ਬੰਦੇ ਨੂੰ ਉਸ ਜਣੇ ਨੂੰ ਹੀ ਪਤਾ ਨਾ ਜਿन्हें ਉਹ ਕੁਰਬਾਨੀ ਕੀਤੀ, ਜਿन्हें ਪੁੱਤਰ ਅੱਗੇ ਲਟਾਇਆ ਸੀ। ਹਾਏ ਹਾਏ ਹਾਏ। ਉਸ ਜਣੇ ਨੂੰ ਪਤਾ ਹੈ ਕਿ ਉਹ ਕੁਰਬਾਨੀ ਕਿਵੇਂ ਹੋਈ ਤੇ ਉਸ ਜ਼ਾਤ ਨੂੰ ਪਤਾ ਹੈ ਜਿन्हें ਉਹ ਚੀਜ਼ ਪਸੰਦ ਕੀਤੀ। ਗੱਲ ਇਹ ਹੈ ਵੀ ਖਾਨੇ ਕਾਬੇ ਸਾਰੇ ਲੋਕ ਜਾਂਦੇ ਨੇ ਤੇ ਉੱਥੇ ਜਾਈਏ ਮਾਸ਼ਾਅੱਲਾ ਤੇ ਉੱਥੇ ਦੌੜ ਹੀ ਦੌੜ ਹੈ। ਜਟਕੇ ਜ਼ੁਬਾਨ 'ਚ ਦਸੀਏ ਦੌੜ ਹੀ ਦੌੜ ਹੈ। ਜੇ ਤੁਸੀਂ ਤਵਾਫ ਕਰਨਾ ਤੇ ਉਹ ਵੀ ਦੌੜ ਹੀ ਹੈ ਤੇ ਜੇ ਸਫਾ ਮਰਵਾ ਤੇ ਜਾਣਾ ਤੇ ਉਹ ਵੀ ਦੌੜ ਹੀ ਹੈ ਹੈਂ। ਤੇ ਅੱਛਾ ਤੇ ਜੇ ਤੁਹਾਂ ਉਹ ਸਿਰ ਤੋਂ ਵਾਲ ਲਵਾਣੇ ਨੇ ਤੇ ਉਹ ਵੀ ਇੱਕ ਅਦਾ ਹੀ ਹੈ। ਆਹ ਸਾਰੀਆਂ ਚੀਜ਼ਾਂ ਦਾ ਅੱਲਾ ਨੇ ਦੌੜਨ ਦਾ ਇੰਨਾ ਕਿ ਸਵਾਬ ਰੱਖ ਛੜਿਆ ਦਾ ਕਿ ਬੰਦਿਆਂ ਨੂੰ ਭਈ ਉਹਨਾਂ ਦੇ ਪਿਛਲੇ ਗੁਨਾਹ ਮਾਫ ਹੋ ਜਾਂਦੇ ਨੇ। ਤੇ ਗੱਲ ਕੀ ਉਸੇ ਹੀ ਬਾਬੇ ਦੀ ਕੁਰਬਾਨੀ, ਉਸੇ ਹੀ ਬਾਬੇ ਦੇ ਖਾਨਦਾਨ ਦੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਬੀਵੀ ਸੀ ਨਾ ਉਹ ਉੱਥੇ ਉਸ ਤਰ੍ਹਾਂ ਦੌੜੀ ਸੀ। ਸਾਰਾ ਸਿਸਟਮ ਤੇ ਅੱਲਾ ਨੂੰ ਉਹ ਇੰਨੀ ਕਿ ਪਸੰਦ ਆਈ ਅਦਾ, ਉਹਨਾਂ ਆਖਿਆ ਕਿਆਮਤ ਤੱਕ ਆਉਣ ਵਾਲੇ ਲੋਕ ਜਿੰਨੇ ਇਸਲਾਮ ਤੇ ਕਾਇਮ ਹੋਣਗੇ, ਜਿੰਨੇ ਕਲਮਾ ਪੜ੍ਹਨ ਵਾਲੇ ਹੋਣਗੇ ਉਹ ਨਸਣਗੇ ਤੇ ਮੈਨੂੰ ਉਹ ਹੀ ਖੁਸ਼ੀ ਮਹਿਸੂਸ ਹੋਏਗੀ ਜਿਵੇਂ ਮਾਈ ਹਾਜਰਾ ਰਹਿਮਤੁल्लाह तआला अलैह ਜਿਹੜੀਆਂ ਦੌੜੀਆਂ ਤੇ ਉਹਨਾਂ ਆਪਣੇ ਬੱਚੇ ਦੀ ਪਿਆਸ ਵਾਸਤੇ ਉੱਥੇ ਕੋਸ਼ਿਸ਼ ਕੀਤੀ। ਗੱਲ ਤੇ ਹੈ ਉਹਨਾਂ ਦੀ ਸੁਨਨਤ ਤੇ ਬੜੀ ਚੰਗੀ ਗੱਲ ਹੈ। ਇਹ ਬੰਦੇ ਨੂੰ ਖੁਸ਼ੀ ਨਾਲ ਵੱਧ ਚੜ੍ਹ ਕੇ ਕਰਨੀ ਚਾਹੀਦੀ ਹੈ, ਬੰਦੇ ਦੀ ਆਪਣੀ ਹਸੀਅਤ ਨਾਲ ਵੱਧ ਕੇ ਕਰਨੀ ਚਾਹੀਦੀ ਹੈ। ਇਹਦੇ 'ਚ ਖਲੂਸ ਹੋਣਾ ਚਾਹੀਦਾ। ਤੇ ਇਹ ਜਿਹੜਾ ਟਿਕਟਾਕ ਤੇ ਟ੍ਰੈਂਡ ਚੱਲ ਗਿਆ ਦਾ ਤੇ ਮੁਖਤਲਿਫ ਕਿਸਮ ਦੇ ਲੋਕ ਮੀਮਾਂ ਬਣਾਉਂਦੇ ਨੇ ਤੇ ਇਹਦਾ ਇਸਲਾਮ ਨਾਲ ਕਿਤੇ ਦੂਰ ਤੱਕ ਕੋਈ ਤਲਕ ਵਾਸਤਾ ਨਹੀਂ। ਤੇ ਇਸ ਗੱਲ ਤੇ ਸਾਨੂੰ ਸਾਰਿਆਂ ਦੋਸਤਾਂ ਨੂੰ ਜਿਹੜਾ ਨਾ ਗੌਰ ਵੀ ਕਰਨਾ ਚਾਹੀਦਾ ਤੇ ਜਿਨ੍ਹਾਂ ਦੇ ਉਹ ਧੀ ਪੁੱਤਰ ਨੇ ਆਹਰ ਉਹ ਕਿਸੇ ਨਾ ਕਿਸੇ ਤੇ ਜੰਮੇ ਹੀ ਨੇ ਉਹਨਾਂ ਨੂੰ ਵੀ ਉਹਨਾਂ ਨੂੰ ਕੋਈ ਸਮਝਾਉਣਾ ਚਾਹੀਦਾ ਕਿ ਜੇ ਤੁਹਾਂ ਕੋਈ ਉਹ ਕੰਜਰਖਾਨਾ ਕਰਨਾ ਹੀ ਹੈ ਤੇ ਕੋਈ ਢੋਲਕੀ ਛਾਨਣੇ ਦੀ ਗੱਲ ਦੀਨ ਦਾ ਤੇ ਨਾ ਕਰੋ। ਦੀਨ ਦੇ ਵਿੱਚ ਇਹੋ ਜਿਹੇ ਮਾਮਲੇ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ। ਸਾਡਾ ਇਸਲਾਮ ਜਿਹੜਾ ਦੀਨ ਹੈ ਉਹ ਇੱਕ ਮੁਕੰਮਲ ਦੀਨ ਹੈ। ਇਹਦੇ ਵਰਗਾ ਦੁਨੀਆ ਤੇ ਕੋਈ ਦੀਨ ਨਹੀਂ ਹੈਗਾ ਤੇ ਇਹਦੇ ਵਰਗਾ ਸਹਿਲ ਦੀਨ ਕੋਈ ਨਹੀਂ। ਕਿਉਂ ਬੜੀ ਸਾਹਿਬ ਤੁਸੀਂ ਕੋਈ ਅੱਛਾ ਮੈਂ ਚਾਚਾ ਭਾਕਦੀਰ ਦੀ ਗੱਲ ਨੂੰ ਅੱਗੇ ਲੈ ਕੇ ਥੋੜਾ ਸਾਰਾ ਮਤਲਬ ਚੱਲਾਂਗਾ। ਗੱਲ ਕੀਤੀ ਬੱਚੇ ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਤੇ ਤੁਹਾਡੀ ਮੌਜੂਦਗੀ ਦੇ ਵਿੱਚ ਅਸੀਂ ਇਹ ਜਿਹੜੇ ਸਾਡੇ ਟਿਕਟਾਕਰ ਨੇ ਨਾ, ਮੈਂ
ਇਹਨਾਂ ਦੇ ਵਾਸਤੇ ਸਾਡਾ ਪੈਗਾਮ। ਮੈਂ ਕਾਫੀ ਦੇਰ ਤੋਂ ਸੋਚਦਾ ਸੀ ਤੁਹਾਡੇ ਨਾਲ ਬੈਠਾਂਗੇ ਤੇ ਗੱਲ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਟਿਕਟਾਕਰ ਸੀ ਤੋਂ ਬੜਾ ਮਸ਼ਹੂਰ ਸੀ, ਉਹਨੇ ਕੁਝ ਐਸੇ ਤਰ੍ਹਾਂ ਹੀ ਜਿਹੜਾ ਸੀ ਨਾ ਕੋਈ ਕਿਸੇ ਆਇਤ ਨੂੰ ਲੈ ਕੇ ਨਾ ਤੇ ਉਹ ਮਤਲਬ ਕੋਈ ਉਹਦਾ ਮਜ਼ਾਕ ਉਡਾਇਆ। ਉਹ ਵਾਇਰਲ ਹੋ ਗਈ। ਜਿਸ ਟਾਈਮ ਲੋਕ ਸਾਹਮਣੇ ਆਏ, ਲੋਕਾਂ ਨੇ ਆ ਕੇ ਜਦੋਂ ਉਹਦੇ ਤੇ ਮਤਲਬ ਕਿ ਤੁਸੀਂ ਕਹਿ ਲਵੋ ਕਿ ਉਹਦਾ ਰੱਦੇ ਅਮਲ ਆਇਆ, ਤੇ ਫਿਰ ਉਹਦੀ ਮਾਂ ਵੀ ਆ ਗਈ ਕਿ ਇਹਨੂੰ ਅੱਲਾ ਵਾਸਤੇ ਮਾਫ ਕਰੋ, ਇਹਨੂੰ ਇੰਜ ਕਰੋ, ਇਹਨੂੰ ਉਂਝ ਕਰੋ। ਅੱਛਾ ਚਲੋ ਖੈਰ, ਉਹਦੇ 'ਚ ਵੀ ਦੋ ਕਿਸਮ ਦੇ ਲੋਕ, ਕੁਝ ਕਹਿੰਦੇ ਜੀ ਮਾਫ ਕਰੋ, ਕੁਝ ਕਹਿੰਦੇ ਨਹੀਂ ਜੀ ਸਜ਼ਾ ਹੋਣੀ ਚਾਹੀਦੀ ਆ। ਅੱਛਾ ਅਸੀਂ ਇੱਥੇ ਵੀਡੀਓ ਨਹੀਂ ਕਿਸੇ ਦੀ ਵੀ ਲਾਉਂਦੇ, ਲੇਕਿਨ 3-4 ਮਿਸਾਲਾਂ ਐਸੀਆਂ ਨੇ ਕਿ ਜਿਸ ਤਰ੍ਹਾਂ ਰਮਜ਼ਾਨ ਦੇ ਵਿੱਚ ਆ ਕੇ ਉਹ ਬਹੁਤ ਸਾਰੇ ਲੋਕ ਕੁਝ ਇਸ ਤਰ੍ਹਾਂ ਦੀ ਵੀਡੀਓਜ਼ ਪਾਉਂਦੇ ਨੇ, ਔਰ ਬਜ਼ਾਹਰ ਪੜ੍ਹੇ ਲਿਖੇ ਲੋਕ, ਠੀਕ ਆ, ਕਿ ਇਫਤਾਰੀ ਦਾ ਟਾਈਮ ਤੇ ਉਹ ਕੋ ਬਾਹਰੋਂ ਆਵਾਜ਼ ਆਉਂਦੀ ਆ ਤੇ ਉਹ ਮਤਲਬ ਉਹ ਰੋਜ਼ਾ ਇਫਤਾਰ ਕਰਕੇ ਤੇ ਉਹ ਪਤਾ ਚੱਲਦਾ ਜੀ ਬਾਹਰ ਕੋਈ ਫੇਰੀ ਵਾਲਾ ਸੀ। ਅੱਛਾ ਇਹ ਵੀ ਇੱਕ ਸਰਾਸਰ ਮੈਂ ਇਹ ਸਮਝਦਾ ਵਾਂ ਕਿ ਇਹ ਇੱਕ ਮਜ਼ਾਕ ਉਡਾਉਣ ਵਾਲੀ ਗੱਲ ਹੈ। ਅੱਛਾ ਹਾਂਜੀ, ਇਸ ਤੋਂ ਇਲਾਵਾ ਨਮਾਜ਼ ਨੂੰ ਲੈ ਕੇ ਤੇ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਮਿਲਦੀਆਂ ਨੇ ਕਿ ਕੋਈ ਉਹ ਪਾਣੀ ਦੇ ਵਿੱਚ ਖੜਾ ਹੋ ਕੇ ਨਮਾਜ਼ ਪੜ੍ਹ ਰਿਹਾ। ਅੱਛਾ ਕਿਸੇ ਨੇ ਸੜਕ ਦੇ ਉੱਤੇ ਮਤਲਬ ਕਿ ਕੋਈ ਇੰਜ ਦੀਆਂ ਨਾ ਮੁਖਤਲਿਫ ਉਹ ਚੀਜ਼ਾਂ ਨੇ ਜਿਹੜੀਆਂ ਕਿ ਬਿਲਕੁਲ ਤੁਸੀਂ ਇਹ ਕਹਿ ਲਵੋ ਕਿ ਇੱਕ ਕਿਸੇ ਦਾ ਮਜ਼ਾਕ ਉਡਾਉਣ ਵਾਲੀ ਗੱਲ ਆ। ਹੁਣ ਕੁਰਬਾਨੀ ਗੁਜ਼ਰੀ ਆ ਤੇ ਕੁਝ ਵੀਡੀਓਜ਼ ਐਸੀਆਂ ਮੇਰੀ ਨਜ਼ਰ 'ਚੋਂ ਗੁਜ਼ਰੀਆਂ, ਤੁਸੀਂ ਵੀ ਵੇਖੀਆਂ ਹੋਣਗੇ, ਸਾਡੇ ਜਿਹੜੇ ਨਾਜ਼ਰੀਨ ਉਹ ਵੀ ਵੇਖਦੇ ਹੋਣਗੇ ਕਿ ਉਹ ਸੁन्नत ਹੈ ਇਬਰਾਹੀਮ ਕਿ ਇਸ ਤਰ੍ਹਾਂ ਦਾ ਇੱਕ ਪਿੱਛੇ ਇੱਕ ਲਗਾ ਕੇ ਨਾਤ ਤੇ ਉਹ ਇੱਕ ਸ਼ਖਸ ਇਸ ਤਰ੍ਹਾਂ ਰੱਸੀ ਖਿੱਚ ਕੇ ਲੈ ਕੇ ਆ ਰਿਹਾ। ਜਿਸ ਟਾਈਮ ਉਹ ਦੂਸਰਾ ਸਾਹਮਣੇ ਹੁੰਦਾ ਤਾਂ ਉਹਨੇ ਇੱਕ ਮੁਰਗੀ ਜਿਹੜੀ ਹੈ ਨਾ ਉਹਦੇ ਗਲ 'ਚ ਰੱਸੀ ਪਾਈ ਹੁੰਦੀ ਆ, ਉਹ ਸਾਹਮਣੇ ਲੈ ਕੇ ਆ ਰਿਹਾ ਹੁੰਦਾ। ਅੱਛਾ ਅਗਰ ਅਸੀਂ ਇਹਨੂੰ ਵੇਖੀਏ ਤੇ ਮੇਰਾ ਖਿਆਲ ਹੈ ਕਿ ਇਹ ਇੱਕ ਬਹੁਤ ਹੀ ਇੰਤਹਾਈ ਘਟੀਆ ਕਿਸਮ ਦੀ ਔਰ ਬੇਹੂਦਾ ਹਰਕਤ ਆ। ਠੀਕ ਆ, ਤੁਸੀਂ ਵਾਇਰਲ ਹੋਣਾ ਵਾ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਹੋ, ਹਸਾਉਂਦੇ ਹੋ, ਤੇ ਉਹਦੇ ਵਾਸਤੇ ਤੁਹਾਡੇ ਕੋਲ ਹੋਰ ਬੜੇ ਸਾਰੇ ਮੌਜੂ ਨੇ। ਠੀਕ ਆ, ਹੋਰ ਬੜੇ ਸਾਰੇ ਐਸੇ ਮੌਜੂ ਨੇ ਔਰ ਬੜੇ ਬੜੇ ਅੱਛੇ ਲੋਕ ਵੀ ਹੈ ਨੇ ਜਿਹੜੇ ਬੜਾ ਅੱਛਾ ਉਹ ਮਤਲਬ ਕਿ ਉਹ ਵੀਡੀਓ ਬਣਾਉਂਦੇ ਨੇ ਜਿਹਦੇ ਨਾਲ ਲੋਕ ਵੇਖਦੇ ਨੇ, ਖੁਸ਼ ਹੁੰਦੇ ਨੇ। ਤੇ ਮੈਂ ਆਪਣੇ ਪ੍ਰੋਗਰਾਮ ਦੇ ਤਵੱਸਤ ਦੇ ਨਾਲ ਐਸੇ ਲੋਕਾਂ ਨੂੰ ਮਤਲਬ ਕਿ ਰਿਕੁਐਸਟ ਕਰਾਂਗਾ ਕਿ ਖੁਦਾਰਾ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਵਾ ਉਹ ਬਣਾਉਣ ਤੋਂ ਪਹਿਲੇ ਜਾਂ ਇਹਦੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਤੋਂ ਪਹਿਲੇ 10 ਦਫਾ ਸੋਚੋ, ਬਜਾਏ ਬਾਅਦ ਦੇ ਵਿੱਚ ਫਿਰ ਲੋਕਾਂ ਨੂੰ ਜਨਾਬ ਤੁਸੀਂ ਉਹ ਮਾਫੀਆਂ ਮੰਗਦੇ ਫਿਰਦੇ ਹੋ। ਤੇ ਔਕਾਤ ਫਿਰ ਇਹਨਾਂ ਦੀ ਇਹ ਹੁੰਦੀ ਆ ਕਿ ਇੱਕ ਛੋਟੀ ਜਿਹੀ FIR ਹੋ ਜਾਏ ਤੇ ਇਹਨਾਂ ਦੀ ਜਾਨ ਤੇ ਬਣ ਜਾਂਦੀ। ਠੀਕ ਆ, ਗੱਲ ਕਰਨ ਲੱਗਿਆ ਨਹੀਂ ਦੇਖਦੇ ਕਿ ਅਸੀਂ ਕਿਹੜੀ ਗੱਲ ਕਰ ਰਹੇ ਹਾਂ। ਤੇ ਅੱਜ ਦੇ ਇਸੇ ਪੈਗਾਮ ਦੇ ਨਾਲ ਹੀ ਆਪਣੇ ਵੇਖਣ ਵਾਲਿਆਂ ਕੋਲੋਂ ਇਜਾਜ਼ਤ ਚਾਹਾਂਗੇ। ਰੱਬ ਰੱਖੇ।